ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM, ਯੂਬਾ ਸਿਟੀ 1470 AM, ਸੈਕਰਾਮੈਂਟੋ 1300 AM, ਫ੍ਰਿਜ਼ਨੋ 1350 AM, ਬੇਕਰਸਫੀਲਡ, ਇਸੇ ਤਰ੍ਹਾਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 20 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4028272250। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ, ਗੁਰਮੀਤ ਸਿੰਘ ਗਿੱਲ, ਕਲੋਵਿਸ, ਸਤਰਾਮ ਸਿੰਘ, ਯੂਬਾ ਸਿਟੀ, ਬੀਸਲਾ ਪਰਿਵਾਰ, ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਬਿੰਦਰ ਧਾਲੀਵਾਲ, ਬੇਕਰਸਫੀਲਡ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਸੁਖਮਿੰਦਰ ਸਿੰਘ ਢਿੱਲੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪਹਿਲੀ ਖਬਰ ਆ ਰਹੀ ਆ, ਨਿਊਯਾਰਕ ਦੇ ਵਿੱਚ ਬਹੁਤ ਸਾਰੇ ਜਿਹੜੇ ਸਕੂਲਾਂ ਦੇ ਬੱਚੇ ਆ ਉਹ ਵੱਡੇ ਲੈਵਲ ਦੇ ਉੱਤੇ ਜਿਹੜੇ ਆ ਮੁਜ਼ਾਹਰੇ ਕਰਨ ਜਾ ਰਹੇ ਹੈਗੇ ਆ। ਉਹ ਕਹਿੰਦੇ ਆ ਵੀ ਕੋਈ ਵੀ ਜਿਹੜੇ ਵਰਲਡ ਦੇ ਲੀਡਰ ਆ ਉਹਨਾਂ ਨੂੰ ਕਲਾਈਮੇਟ ਦੇ ਉੱਤੇ ਕਿਸੇ ਤਰ੍ਹਾਂ ਦਾ ਕੰਸਰਨ ਨਹੀਂ ਹੈਗਾ। ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਹੋ ਰਹੀ ਹੈਗੀ ਆ ਅਤੇ ਸਾਡਾ ਜਿਹੜਾ ਆਉਣ ਵਾਲਾ ਜੋ ਵੀ ਹੈਮੀਸਫੀਅਰ ਆ ਉਹ ਬਹੁਤ ਕੰਡੀਸ਼ਨ ਉਹਦੀ ਬੁਰੀ ਹੋਊਗੀ ਆਉਣ ਵਾਲੇ ਸਾਲਾਂ ਦੇ ਵਿੱਚ। ਸੋ ਉਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਸਕੂਲਾਂ ਦੇ ਬੱਚੇ ਹੈਗੇ ਆ ਉਹ ਪ੍ਰੋਟੈਸਟ ਕਰ ਰਹੇ ਹੈਗੇ ਆ। ਜੀ ਬਿਲਕੁਲ। ਕਲਾਈਮੇਟ ਚੇਂਜ ਅਤੇ ਐਕਸ਼ਨ ਦੀ ਜਿਹੜੀ ਆ ਉਹ ਮੰਗ ਕਰ ਰਹੇ ਆ ਵੀ ਜਿਹੜੇ ਜਿੰਨੇ ਵੀ ਲੀਡਰ ਨੇ ਉਹ ਇਸ ਦੇ ਉੱਤੇ ਜਿਹੜਾ ਆ ਉਹ ਧਿਆਨ ਦੇਣ, ਤਾਂ ਜੋ ਇਸ ਧਰਤੀ ਨੂੰ ਜਿਹੜਾ ਆ ਨਾ ਰਹਿਣ ਲਾਇਕ ਹੋਣ ਤੋਂ ਜਿਹੜਾ ਉਹ ਬਚਾਇਆ ਜਾ ਸਕੇ। ਅਗਲੀ ਜਿਹੜੀ ਗੱਲ ਕਰਦੇ ਹਾਂ, ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਬਿਲ ਡੇ ਬਲਾਸਿਓ, ਉਹਨੇ ਆਪਣਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਬਿਡ ਆ ਉਸ ਨੂੰ ਫੋਲਡ ਕਰ ਦਿੱਤਾ। ਉਸਨੇ ਖ਼ਤਮ ਜਿਹੜਾ ਉਹ ਕਰ ਲਿਆ ਆ। ਇਹ ਕਹਿੰਦੇ ਵੀ ਅੱਜ ਉਸਨੇ ਤੜਕੇ ਅੱਜ ਸਵੇਰੇ ਜਿਹੜੇ ਆ ਉਸਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਅਤੇ ਕਹਿੰਦਾ ਵੀ ਮੇਰੇ ਜਿਹੜੇ ਪ੍ਰੋਗਰੈਸਿਵ ਆਈਡੀਆਜ਼ ਆ ਉਸ ਨੂੰ ਉਹ ਜਿਹੜਾ ਸਹੀ ਤਰੀਕੇ ਦੇ ਨਾਲ ਉੱਥੇ ਪਿੱਚ ਕਰਨ ਦੇ ਵਿੱਚ, ਉੱਥੇ ਰੱਖਣ ਦੇ ਵਿੱਚ ਨਾਕਾਮਯਾਬ ਰਿਹਾ ਸੀਗਾ। ਅਤੇ ਕਹਿੰਦਾ ਮੈਂ ਜਿੰਨਾ ਆਪਣੀ ਕੰਟਰੀਬਿਊਸ਼ਨ ਕਰ ਸਕਦਾ ਸੀਗਾ ਉਸ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਜਿਹੜੀ ਉਹ ਕੀਤੀ ਆ। ਅਤੇ ਕਹਿੰਦੇ ਉਸਨੇ ਕਿਹਾ ਵੀ ਕਲੀਅਰਲੀ ਇਟ ਇਜ਼ ਨਾਟ ਮਾਈ ਟਾਈਮ, ਸੋ ਮੈਂ ਜਿਹੜਾ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਸ ਨੂੰ ਇੱਥੇ ਹੀ ਖ਼ਤਮ ਕਰ ਰਿਹਾ ਆ। ਹੁਣ ਤੱਕ ਡੈਮੋਕ੍ਰੈਟਿਕ ਫੀਲਡ ਦੇ ਵਿੱਚੋਂ ਇਹ 6ਵਾਂ ਕੈਂਡੀਡੇਟ ਬਣਿਆ ਆ ਜਿਸ ਨੇ ਜਿਹੜਾ ਇਸ ਬਿਡ ਤੋਂ ਆਪਣੇ ਆਪ ਨੂੰ ਪਿੱਛੇ ਕਰ ਲਿਆ ਆ। ਅਤੇ ਇਸ ਟਾਈਮ ਫਿਰ ਵੀ ਜਿਹੜੇ ਡੈਮੋਕ੍ਰੈਟਸ ਦਾ ਜਿਹੜਾ ਨੰਬਰ ਆ ਉਹ 19 ਦੇ ਉੱਤੇ ਹੈਗਾ ਆ। 19 ਲੋਕ ਚਾਹੁੰਦੇ ਨੇ ਵੀ ਉਹ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਰਾਸ਼ਟਰਪਤੀ ਟਰੰਪ ਦੇ ਖਿਲਾਫ ਆਉਣ ਵਾਲੀਆਂ 2020 ਦੀਆਂ ਇਲੈਕਸ਼ਨਸ ਦੇ ਵਿੱਚ ਉਹ ਮੁੱਖ ਦਾਅਵੇਦਾਰ ਬਣਨ। ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਇਰਾਨ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਹੋਰ ਸੈਂਕਸ਼ਨ ਜਿਹੜੀਆਂ ਲਾ ਦਿੱਤੀਆਂ ਹੈਗੀਆਂ। ਕੱਲ੍ਹ ਸਾਊਦੀ ਅਰੇਬੀਆ ਨੇ ਜਿਹੜੇ ਜਰਨਲਿਸਟ ਹੈਗੇ ਆ ਉਹਨਾਂ ਨੂੰ ਉਹ ਜਗ੍ਹਾ ਦਿਖਾਈ ਜਿੱਥੇ ਉਹ ਬਲੇਮ ਕਰ ਰਹੇ ਆ ਵੀ ਇਰਾਨ ਵਾਲਿਆਂ ਨੇ ਸਾਡੇ ਜਿਹੜੇ ਜਿੰਨੇ ਵੀ ਆਇਲ ਫੀਲਡ ਹੈਗੇ ਆ ਉਹਨਾਂ ਦੇ ਉੱਤੇ ਡਰੋਨ ਦੇ ਨਾਲ ਜਿਹੜਾ ਹਮਲਾ ਕੀਤਾ ਸੀ, ਜਿਹਦੇ ਨਾਲ ਬਹੁਤ ਜ਼ਿਆਦਾ ਅੱਗਾਂ ਲੱਗੀਆਂ ਹੋਈਆਂ ਅਤੇ ਹਜੇ ਤੱਕ ਵੀ ਉਹ ਜਿਹੜਾ ਕੰਟਰੋਲ ਨਹੀਂ ਹੋਇਆ ਅਤੇ ਪੂਰੇ ਵਰਲਡ ਦੇ ਵਿੱਚ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਉਸ ਅੱਗਾਂ ਲੱਗਣ ਤੋਂ ਬਾਅਦ ਅੱਪ ਗਈ ਹੈਗੀ ਆ। ਜੀ ਬਿਲਕੁਲ। ਇੱਕ ਟਾਈਮ ਦੇ ਉੱਤੇ ਅੱਪ ਗਈ ਸੀ, ਬਾਅਦ ਦੇ ਵਿੱਚ ਥੋੜ੍ਹੀ ਜਿਹੜੀ ਉਹ ਜਿਹੜੀ ਡਾਊਨ ਆ ਉਹ ਆ ਗਈ ਸੀਗੀ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਉਸ 'ਤੇ ਕੀ ਬਣਦਾ ਹੈ, ਪਰ ਅਜੇ ਵੀ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਯੂਨੀਵਰਸਿਟੀ ਆਫ ਸ਼ਿਕਾਗੋ ਦੀਆਂ ਜਿਹੜੀਆਂ ਤਕਰੀਬਨ 2200 ਨਰਸਾਂ ਜਿਹੜੀਆਂ ਆ ਉਹ ਆਪਣੀ ਜੋਬ ਤੋਂ ਅੱਜ ਵਾਕ ਆਫ ਕਰਨ ਜਾ ਰਹੀਆਂ ਆ। ਉਹ ਉੱਥੇ ਪ੍ਰੋਟੈਸਟ ਜਿਹੜੀਆਂ ਕਰਨ ਜਾ ਰਹੀਆਂ ਇੱਕ ਹਿਸਾਬ ਦੇ ਨਾਲ ਪੇ ਰੇਜ਼ ਦੇ ਲਈ। ਸਟਾਫਿੰਗ ਲੈਵਲਸ ਨੂੰ ਲੈ ਕੇ ਜਿਹੜੇ ਡਿਸਪਿਊਟ ਉੱਥੇ ਚੱਲ ਰਹੇ ਆ, ਵਿਵਾਦ ਜਿਹੜੇ ਚੱਲ ਰਹੇ ਆ, ਉਸ ਦੇ ਚੱਲਦਿਆਂ ਉਹਨਾਂ ਨੇ ਜਿਹੜਾ ਹਸਪਤਾਲ ਤੋਂ ਅੱਜ ਵਾਕ ਆਫ ਕਰ ਰਹੀਆਂ ਨੇ। ਸੋ 2200 ਦੇ ਤਕਰੀਬਨ ਜਿਹੜੀਆਂ ਨਰਸਾਂ ਯੂਨੀਵਰਸਿਟੀ ਆਫ ਸ਼ਿਕਾਗੋ ਮੈਡੀਕਲ ਸੈਂਟਰ 'ਚੋਂ ਹੜਤਾਲ 'ਤੇ ਸਟਰਾਈਕ ਜਿਹੜੀਆਂ ਉਹ ਕਰ ਰਹੀਆਂ ਨੇ। ਉਹ ਆਪਣੇ ਕਾਂਟਰੈਕਟਸ ਦੇ ਵਿੱਚ ਜ਼ਿਆਦਾ ਜਿਹੜੇ ਪੇ ਰੇਜ਼ ਦੀ ਜਿੱਦਾਂ ਆਪਾਂ ਗੱਲ ਕੀਤੀ ਉਸ ਦੀ ਮੰਗ ਆ ਉਹਨਾਂ ਦੇ ਵੱਲੋਂ ਹੈਗੀ ਆ। ਸੋ ਇਸ ਤੋਂ ਪਹਿਲਾਂ ਜਿਹੜੇ ਹਰਜੋਤ ਸਿੰਘ ਜੀ ਜਿਹੜੇ GM ਮੋਟਰਸ ਦੇ ਨਾਲ ਇੱਕ ਜਿਹੜੇ ਡਰਾਈਵਰ ਸੀਗੇ ਜਾਂ ਉਹਨਾਂ ਦੇ ਜਿਹੜੇ ਵਰਕਰ ਸੀਗੇ ਉਹਨਾਂ ਨੇ ਵੀ ਜਿਹੜੀ ਸਟਰਾਈਕ ਕੀਤੀ ਸੀ ਬੀਤੇ ਦਿਨਾਂ ਦੇ ਵਿੱਚ,
ਤੇ ਸਟ੍ਰਾਈਕ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ GM ਮੋਟਰਸ ਵਾਲਿਆਂ ਨੇ ਕੀ ਕੀਤਾ, ਉਹ ਸਟ੍ਰਾਈਕ ਕਰਨ ਵਾਲੇ ਲੋਕਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਉਹ ਬੰਦ ਕਰ ਦਿੱਤੀ। ਹੁਣ ਬਰਨੀ ਸੈਂਡਰ ਕਹਿੰਦਾ ਮੈਂ ਤਾਂ ਹੀ ਤਾਂ ਕਹਿੰਦਾ ਮੈਡੀਕੇਅਰ ਫॉर ਆਲ ਹੋਣਾ ਚਾਹੀਦਾ ਆ, ਵੀ ਅਜਿਹੇ ਲੋਕ ਜਿਹੜੇ ਆ ਹੁਣ ਕਿਸੇ ਇੱਕ ਬੰਦੇ ਦੇ ਹੱਥ ਦੇ ਵਿੱਚ ਇੰਨੇ ਹਜ਼ਾਰ ਲੋਕਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਉਹ ਨਹੀਂ ਹੋਣੀ ਚਾਹੀਦੀ ਵੀ ਹਾਂ ਇਹਨੂੰ ਦਈਏ ਜਾਂ ਨਾ ਦਈਏ। ਜਿਵੇਂ ਮੈਡੀਕੇਅਰ ਫॉर ਆਲ ਹੋਊਗਾ, ਕਿਸੇ ਨੂੰ ਘੱਟੋ ਘੱਟ ਇਹ ਪ੍ਰੋਬਲਮ ਤਾਂ ਨਹੀਂ ਹੋਊਗੀ ਵੀ ਉਹ ਤੇ ਉਹਦੇ ਪਰਿਵਾਰ ਦੇ ਵਿੱਚ ਉਹਦੀ ਜਿਹੜੀ ਤੀਵੀਂ ਆ ਜਾਂ ਉਹਦਾ ਘਰ ਵਾਲਾ ਆ ਤੇ ਜਾਂ ਉਹਦੇ ਜਿਹੜੇ ਬੱਚੇ ਆ, ਉਹ ਜੇ ਕਿਸੇ ਨੂੰ ਲਾਈਫ ਥ੍ਰੈਟਨਿੰਗ ਪ੍ਰੋਬਲਮ ਹੈਗੀ ਆ ਵੀ ਉਹ ਇੱਕ ਝਟਕੇ ਦੇ ਵਿੱਚ ਹੀ ਉਸ ਤੋਂ ਜਿਹੜੇ ਉਹ ਵਾਂਝੇ ਜਿਹੜੇ ਹੋ ਜਾਣ। ਸੋ ਇਹ ਇਸ ਦੇ ਕਰਕੇ ਵੀ ਜਿਹੜਾ ਕਾਫੀ ਉਸ ਜਿਹੜਾ ਕੰਪਨੀ ਦਾ ਜਿਹੜਾ ਵਿਰੋਧ ਆ ਉਹ ਦੇਖਿਆ ਜਾ ਰਿਹਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਹੂਸਟਨ ਟੈਕਸਸ ਤੋਂ ਆ ਰਹੀ ਆ। ਉੱਥੇ ਜਿਹੜੀ ਆ ਟ੍ਰੋਪੀਕਲ ਸਟਾਰਮ ਕਰਕੇ ਬਹੁਤ ਜ਼ਿਆਦਾ ਫਲੱਡਿੰਗ ਹੋਈ ਹੈਗੀ ਆ। ਕਈ ਏਰੀਆ ਦੇ ਵਿੱਚ 6 ਤੋਂ 12 ਇੰਚ ਜਿਹੜੀ ਮੀਂਹ ਪਿਆ ਹੈਗਾ ਆ, ਤੇ ਫੋਰਕਾਸਟਰ ਜਿਹੜੇ ਆ ਉਹ ਪ੍ਰੈਡਿਕਟ ਕਰ ਰਹੇ ਆ ਆਉਣ ਵਾਲੇ ਦਿਨਾਂ 'ਚ ਅੱਜ ਸ਼ਾਮ ਨੂੰ ਜਾਂ ਕੱਲ੍ਹ ਨੂੰ ਵੀ ਕਹਿੰਦੇ 25 ਤੋਂ 35 ਇੰਚ ਤੱਕ ਜਿਹੜਾ ਮੀਂਹ ਪੈ ਸਕਦਾ ਹੈਗਾ ਆ। ਉਹਦੇ ਨਾਲ ਜਿਹੜਾ ਇਹ ਉਹ ਏਰੀਆ ਆ ਜਿੱਥੇ ਟੈਕਸਸ ਦੀ ਆਇਲ ਇੰਡਸਟਰੀ ਬਹੁਤ ਹੈਗੀ ਆ, ਸੋ ਉਹਦੇ ਉੱਤੇ ਵੀ ਕਹਿੰਦੇ ਬਹੁਤ ਜ਼ਿਆਦਾ ਅਸਰ ਪਊਗਾ। ਬਹੁਤ ਸਾਰੀਆਂ ਸੜਕਾਂ ਜਿਹੜੀਆਂ ਆ ਕਿੰਨੇ ਫੁੱਟ ਜਿਹੜੀਆਂ ਆ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਹੈਗੀਆਂ। ਬਿਲਕੁਲ, ਬਹੁਤ ਸਾਰੇ ਟਰੱਕਰ ਜਿਹੜੇ ਉਸ ਪਾਸੇ ਇਲਾਕੇ ਨੂੰ ਜਾ ਰਹੇ ਉਹ ਧਿਆਨ ਦੇਣ। ਫਲੈਸ਼ ਫਲੱਡ ਵਾਰਨਿੰਗ ਕਈ ਥਾਵਾਂ ਦੇ ਉੱਤੇ ਆ, ਕਾਫੀ ਜ਼ਿਆਦਾ ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਮੀਂਹ ਪੈ ਰਿਹਾ ਆ। ਕਈ ਥਾਵਾਂ ਦੇ ਉੱਤੇ ਕਈ ਫੁੱਟ ਜਿਹੜਾ ਪਾਣੀ ਆਲਰੇਡੀ ਇਸ ਮੀਂਹ ਦੇ ਚੱਲਦਿਆਂ ਭਰ ਵੀ ਗਿਆ ਆ, ਨਿਕਾਸੀ ਜਿਹੜੀ ਉਸ ਦੀ ਨਾ ਹੋਣ ਦੇ ਕਰਕੇ। ਕਈ ਜਿਹੜੀਆਂ ਹਾਈਵੇ 10 ਆ ਉਸ 'ਤੇ ਕਈ ਜਿਹੜੇ ਥਾਂ ਆ ਉਹ ਬੰਦ ਕੀਤੇ ਹੋਏ ਨੇ। ਸੋ ਜਿਹੜੇ ਵੀ ਜਾ ਰਹੇ ਨੇ ਉਸ ਪਾਸੇ ਵੱਲ ਨੂੰ ਟੈਕਸਸ ਦੇ ਵਿੱਚੋਂ I-10 ਦੇ ਉੱਤੋਂ ਜਿਨ੍ਹਾਂ ਨੇ ਲੰਘਣਾ ਆ, ਉਹ ਆਪੋ ਆਪਣਾ ਜਿਹੜਾ ਰਾਊਟ ਆ ਉਹ ਦੇਖ ਲੈਣ, ਰਾਹ ਜਿਹੜਾ ਉਹ ਚੈੱਕ ਕਰ ਲੈਣ ਅਤੇ ਮੌਸਮ ਦਾ ਜਿਹੜਾ ਧਿਆਨ ਰੱਖ ਕੇ ਹੀ ਉਸ ਪਾਸੇ ਵੱਲ ਨੂੰ ਚੱਲਣ। ਬਹੁਤ ਸਾਰੇ ਲੋਡ ਜਿਹੜੇ ਉਹ ਖਰਾਬ ਵੀ ਹੋ ਸਕਦੇ ਆ, ਅਤੇ ਤੁਸੀਂ ਭਾਈ ਆਪਣੀ ਜਿਹੜੀ ਜਾਨ ਨੂੰ ਜੋਖਮ ਦੇ ਵਿੱਚ ਜਿਹੜਾ ਉਹ ਨਾ ਪਾਇਓ। ਕਈ ਵਾਰੀ ਬੰਦਾ ਸੋਚਦਾ ਆ ਵੀ ਮੇਰੇ ਕੋਲ ਭਾਰਾ ਟਰੱਕ ਆ, ਚੱਲ ਕੋਈ ਨਹੀਂ ਮੈਂ ਰੋਡ ਦੇ ਵਿੱਚੋਂ ਦੀ ਲੰਘ ਜਾਊਂਗਾ, ਪਰ ਪਾਣੀ ਦੇ ਬਹਾਅ ਦੇ ਅੱਗੇ ਜਿੰਨੇ ਮਰਜ਼ੀ ਭਾਰੇ ਟਰੱਕ ਲੈ ਆਓ ਉਹ ਘਰਾਂ ਦੇ ਘਰ ਜਿਹੜੇ ਉਹ ਰੋੜ ਕੇ ਲੈ ਜਾਂਦਾ ਹੈ ਪਾਣੀ। ਸੋ ਇਹ ਟਰੱਕ ਉਹਨਾਂ ਦੇ ਮੂਹਰੇ ਜਿਹੜੀ ਕੋਈ ਬਹੁਤੀਆਂ ਚੀਜ਼ਾਂ ਨਹੀਂ ਹੁੰਦੀਆਂ। ਸੋ ਆਪਣੀ ਜਾਨ ਜਿਹੜੀ ਇਸ ਤਰੀਕੇ ਦੇ ਨਾਲ ਜੋਖਮ ਦੇ ਵਿੱਚ ਨਾ ਪਾਇਓ, ਸੁਰੱਖਿਅਤ ਜਿਹੜਾ ਉਹ ਤੁਸੀਂ ਰਹੋ। ਜੇ ਪਿੱਛੇ ਰੋਕਣਾ ਪਿੱਛੇ ਰੋਕ ਲਓ, ਉੱਧਰ ਇਲਾਕੇ ਦੇ ਵਿੱਚ ਜੇ ਰੁਕੇ ਹੋ ਤਾਂ ਭਾਈ ਜਿੰਨੀ ਦੇਰ ਤੱਕ ਇਹ ਮੌਸਮ ਨਿਕਲ ਨਹੀਂ ਜਾਂਦਾ ਉਨੀ ਦੇਰ ਤੱਕ ਬਚ ਕੇ ਜਿਹੜਾ ਰਹੋ। ਪਰ ਟਰੱਕਰ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਉਹ ਧਿਆਨ ਦੇਣ ਵੀ ਉੱਥੇ ਜਿਹੜਾ ਉਹ ਨਾ ਫਸਣ, ਅਤੇ ਬਾਕੀ ਵੀ ਜਿਹੜੇ ਆਮ ਲੋਕ ਹੈਗੇ ਨੇ ਉਹ ਤਾਂ ਹੀ ਘਰੋਂ ਬਾਹਰ ਨਿਕਲੋ ਜੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬੋਟ ਜਿਹੜੀ ਆ ਉਹਨੂੰ ਅੱਗ ਲੱਗ ਗਈ ਸੀ, ਜਿਹਦੇ ਨਾਲ 35 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਵੀ ਜਿਹੜੇ ਉਹ ਬੋਟ ਸੀ ਉਹ ਇਸ ਹਿਸਾਬ ਨਾਲ ਨਹੀਂ ਬਣਾਈ ਗਈ ਸੀ, ਉਹਦੇ 'ਤੇ ਪਈ ਦਰਜਨਾਂ ਦੇ ਹਿਸਾਬ ਨਾਲ ਫੋਨ 'ਤੇ ਕੈਮਰੇ ਜਿਹੜੇ ਆ ਚਾਰਜ ਹੋ ਸਕਣ, ਕਿਉਂਕਿ 1980 ਦੇ ਵਿੱਚ ਇਹ ਬਣੀ ਹੋਈ ਬੋਟ ਸੀਗੀ। ਉਸ ਟਾਈਮ ਦੇ ਉੱਤੇ ਕਹਿੰਦੇ ਇਲੈਕਟ੍ਰੋਨਿਕ ਰੈਵੋਲੂਸ਼ਨ ਆ ਰਿਹਾ ਸੀ, ਪਰ ਹੁਣ ਕਿਉਂਕਿ ਬੋਟ 'ਚ ਇੰਨੇ ਜਾਣੇ ਲੋਕ ਜਿਹੜੇ ਐਕਸਕਰਸ਼ਨ 'ਤੇ ਗਏ ਸੀ ਅਤੇ ਉਹਨਾਂ ਕੋਲ ਬਹੁਤ ਹਾਈ ਪਾਵਰ ਕੈਮਰੇ ਸੀਗੇ, ਉਹਨਾਂ ਨੇ ਸਾਰੇ ਉਹ ਚਾਰਜਿੰਗ 'ਤੇ ਲਾਏ ਹੋਏ ਸੀ, ਜਿਹਦੇ ਕਰਕੇ ਕਹਿੰਦੇ ਕੈਮਰੇ ਫੋਨ ਅਤੇ ਉਨੀ ਕਪੈਸਿਟੀ ਨਹੀਂ ਸੀ, ਉਹਦੇ ਕਰਕੇ ਜਿਹੜੀ ਅੱਗ ਲੱਗੀ ਹੈਗੀ ਆ, ਤਾਂ ਜਿਹੜੀਆਂ ਇੰਨੇ ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ। ਜੀ ਬਿਲਕੁਲ, ਕਹਿੰਦੇ ਵੀ ਉਹ ਮੇਨ ਇੱਕ ਜਾਂਚ ਦਾ ਕੇਂਦਰ ਬਿੰਦੂ ਜਿਹੜਾ ਉਹ ਰਹੂਗਾ ਵੀ ਜਿਹੜੀ ਉਹਨਾਂ ਨੇ ਥਾਂ ਦੇ ਉੱਤੇ ਇਲੈਕਟ੍ਰੀਕਲ ਆਊਟਲੈਟਸ ਜਿਹੜੀਆਂ ਲਾਈਆਂ ਸੀਗੀਆਂ ਵੀ ਕਿਤੇ ਉਹਦੇ ਕਰਕੇ ਇਹ ਅੱਗ ਤਾਂ ਨਹੀਂ ਲੱਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਵਿਸਲ ਬਲੋਵਰ ਜਿਨ੍ਹਾਂ ਨੇ ਜਿਸ ਨੇ ਕਿ ਇਹ ਦੱਸਿਆ ਕਥਿਤ ਤੌਰ ਦੇ ਉੱਤੇ ਵੀ ਰਾਸ਼ਟਰਪਤੀ ਟਰੰਪ ਕਿਸ ਤਰੀਕੇ ਦੇ ਨਾਲ ਉਸਨੇ ਇੱਕ ਫੋਰਨ ਜਿਹੜੇ ਆਏ ਸੀਗੇ ਇੱਥੇ ਉਹਨਾਂ ਨੂੰ ਜਿਹੜਾ ਯੂਕਰੇਨ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਦੱਸਿਆ ਵੀ ਹਾਂ ਤੁਸੀਂ ਆਹ ਕੁਛ ਕਰ ਦਿਓ। ਤੁਹਾਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕੋਈ ਅਜਿਹਾ ਜਿਹੜਾ ਉਹ ਵਾਅਦਾ ਕਰ ਦਿੱਤਾ ਕਿਸੇ ਚੀਜ਼ ਦੇ ਬਦਲੇ। ਸੋ ਹੁਣ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਰੱਪਾ ਉਹ ਪੈ ਰਿਹਾ ਆ। ਐਡਮ ਸ਼ਿਫ ਜਿਹੜੇ ਕਿ ਹਾਊਸ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਆ, ਉਹਨਾਂ ਨੇ ਰਿਪੋਰਟਰਸ ਨਾਲ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜੇ ਵਿਸਲ ਬਲੋਅਰ ਦੀ ਕੰਪਲੇਂਟ ਆ ਉਸ ਦੇ ਜਿਹੜੇ ਅਸੀਂ ਤਹਿ ਤੱਕ ਜ਼ਰੂਰ ਜਾਵਾਂਗੇ ਵੀ ਇਸ ਦੇ ਪਿੱਛੇ ਘਟਿਆ ਕੀ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਨੇ ਇਹ ਸਾਰੇ ਜਿਹੜੇ ਕਥਿਤ ਤੌਰ ਦੇ ਉੱਤੇ ਲਾਏ ਗਏ ਦੋਸ਼ ਆ ਉਹਨਾਂ ਨੂੰ ਬੇਬੁਨਿਆਦ ਜਿਹੜਾ ਉਹ ਦੱਸਿਆ ਹੈ। ਉਹਨਾਂ ਨੇ ਇਹੀ ਕਿਹਾ ਵੀ ਜਿਹੜੀ ਓਪੋਜੀਸ਼ਨ ਪਾਰਟੀ ਵਾਲੇ ਆ ਸਿਰਫ ਤੋਂ ਸਿਰਫ ਪੋਲੀਟੀਕਲ ਮਾਈਲੇਜ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚੋਂ ਲੈਣਾ ਚਾਹੁੰਦੇ ਨੇ। ਪ੍ਰੈਜ਼ੀਡੈਂਸ਼ੀਅਲ ਹਰਾਸਮੈਂਟ ਜਿਹੜੀ ਆ ਉਹਨਾਂ ਨੇ ਉਸ ਦੇ ਉੱਤੇ ਆਖਿਆ ਵੀ ਇਸ ਤਰੀਕੇ ਨਾਲ ਹੋਈ ਆ। ਉੱਧਰ ਰੂਡੀ ਗਲਿਆਨੀ ਜਿਹੜਾ ਕੱਲ੍ਹ CNN ਦੇ ਨਾਲ ਗੱਲਬਾਤ ਕਰ ਰਿਹਾ ਸੀ ਕ੍ਰਿਸ ਕੂਮੋ ਦੇ ਸ਼ੋਅ ਦੇ ਵਿੱਚ,
ਤੇ ਉਸ ਨੂੰ ਜਦ ਪੁੱਛਿਆ ਗਿਆ ਵੀ ਕੀ ਉਹਨਾਂ ਨੇ ਜੋ ਬਾਈਡਨ ਦੇ ਨੂੰ ਜਿਹੜਾ ਜਾਂਚ ਕਰਨ ਦੇ ਲਈ ਉਹਨਾਂ ਨੂੰ ਆਖਿਆ ਸੀਗਾ ਯੂਕਰੇਨ ਵਾਲਿਆਂ ਨੂੰ, ਇੱਕ ਟਾਈਮ ਦੇ ਉੱਤੇ ਉਸਨੇ ਜਿਹੜਾ ਉਹ ਇਨਕਾਰ ਕਰ ਦਿੱਤਾ ਵੀ ਨਹੀਂ ਇੱਦਾਂ ਦਾ ਨਹੀਂ ਆਖਿਆ। ਕਹਿੰਦੇ ਅਗਲਾ ਹੀ ਮਿੰਟ ਉਹ ਮੰਨ ਗਿਆ ਵੀ ਯੈਸ ਆਫ ਕੋਰਸ ਆਈ ਡਿਡ ਵੀ। ਸੋ ਜਦ ਕੁਮੋ ਨੇ ਰੂਡੀ ਗੁਲਿਆਨੀ ਨੂੰ ਪੁੱਛਿਆ ਵੀ ਕੀ ਤੁਸੀਂ ਯੂਕਰੇਨ ਨੂੰ ਆਖਿਆ ਸੀਗਾ ਵੀ ਜੋ ਬਾਈਡਨ ਦੇ ਬਾਰੇ ਜਿਹੜਾ ਆ ਉਹ ਉਸ ਦੀ ਜਾਂਚ ਕਰੋ, ਤਾਂ ਉਦੋਂ ਆਫ ਕੋਰਸ ਆਈ ਡਿਡ। ਸੋ ਉਹ ਉੱਥੇ ਜਿਹੜਾ ਆ ਉਹ ਕਾਫੀ ਜ਼ਿਆਦਾ ਵਿਵਾਦ ਜਿਹੜਾ ਹੈ ਇਹਨਾਂ ਦੀ ਇਸ ਇੰਟਰਵਿਊ ਨੂੰ ਲੈ ਕੇ ਜਿਹੜਾ ਉਹ ਬਣ ਰਿਹਾ ਹੈਗਾ। ਇਸ ਦੇ ਜਵਾਬ ਦੇ ਵਿੱਚ ਉਹਦਾ ਰੂਡੀ ਗੁਲਿਆਨੀ ਨੇ ਕਿਹਾ ਵੀ ਮੈਂ ਉਸ ਇਨਵੈਸਟੀਗੇਸ਼ਨ ਨੂੰ ਕਿਹਾ ਸੀਗਾ ਵੀ ਉਸ ਦੀ ਜਾਂਚ ਕਰੋ, ਜਿਹੜਾ ਵਿਅਕਤੀਗਤ ਤੌਰ ਦੇ ਉੱਤੇ ਜੋ ਬਾਈਡਨ ਦੀ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਨਹੀਂ ਸੀ ਆਖਿਆ, ਜਦ ਕਿ ਇਨਵੈਸਟੀਗੇਸ਼ਨ ਉਸੇ ਚੀਜ਼ ਦੀ ਕਹਿੰਦੇ ਆ ਵੀ ਉਹ ਹੋ ਰਹੀ ਸੀ ਜਿੱਥੇ ਜੋ ਬਾਈਡਨ ਦਾ ਮੁੰਡਾ ਉੱਥੇ ਦੀ ਇੱਕ ਐਨਰਜੀ ਕਾਰਪੋਰੇਸ਼ਨ ਜਿਹੜੀ ਹੈਗੀ ਉਸ ਦੇ ਬੋਰਡ ਮੈਂਬਰਸ ਦੇ ਵਜੋਂ ਨਿਯੁਕਤ ਸੀਗਾ। ਜੀ, ਅਗਲੀ ਗੱਲ ਖਬਰ ਵੱਲ ਚੱਲੀਏ। ਜਿਹੜੀਆਂ ਇਲੈਕਸ਼ਨ ਹੋਣ ਆ ਰਹੀਆਂ ਉਹਦੇ ਵਿੱਚ ਹੁਣ ਜਿਹੜੀ ਐਲਿਜ਼ਾਬੈਥ ਵਾਰਨ ਆ ਉਹ ਥੋੜ੍ਹੀ ਸਪੋਰਟ ਉਹਦੀ ਵੱਧ ਰਹੀ ਹੈਗੀ ਆ। ਕਹਿੰਦੇ ਬਲੈਕ ਵੋਟਰਸ ਨੇ ਕਾਫੀ ਉਹਦੀ ਜਿਹੜੀ ਹੁਣ ਸਪੋਰਟ ਕੀਤੀ ਹੈਗੀ ਆ, ਪਰ ਸਟਿਲ ਉਹ ਜੋ ਬਾਈਡਨ ਜਿਹੜੇ ਹੈਗੇ ਆ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਉਹਨਾਂ ਤੋਂ ਪਿੱਛੇ ਹੈਗੀ ਆ 6 ਪੁਆਇੰਟ, ਤੇ ਬਰਨੀ ਸੈਂਡਰਸ ਤੋਂ 11 ਪੁਆਇੰਟ ਉੱਪਰ ਹੈਗੀ ਆ। ਸੋ ਜਿਹੜੇ ਜੋ ਬਾਈਡਨ ਹੈਗੇ ਆ ਉਹਨਾਂ ਕੋਲ ਲੀਡ ਹਜੇ ਵੀ 10 ਪੁਆਇੰਟ ਦੀ ਚੱਲ ਰਹੀ ਹੈਗੀ ਆ, ਤੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਡੋਨਲਡ ਟਰੰਪ ਉਹ ਤਾਂ ਲਗਭਗ ਗਰੰਟਡ ਹੀ ਆ ਵੀ ਉਹੀ ਉਹਨਾਂ ਦੀ ਨੋਮੀਨੇਸ਼ਨ ਹੋਊਗੀ, ਤੇ ਬਰਨੀ ਸੈਂਡਰਸ ਜਿਹੜੇ ਆ ਉਹ ਆਪਣੀ ਜਿਹੜੀ ਸਪੋਰਟ ਹੈਗੀ ਆ ਉਹ ਥੋੜ੍ਹੀ ਲੂਜ਼ ਕਰ ਰਹੇ ਹੈਗੇ ਆ। ਜੀ, ਕਮਲਾ ਹੈਰਿਸ ਉਹ ਲਗਭਗ ਕਾਫੀ ਪਿੱਛੇ ਰਹਿ ਗਈ ਆ। ਬਿਲਕੁਲ, ਉਹ ਤਾਂ ਕੈਲੀਫੋਰਨੀਆ ਦੇ ਵਿੱਚ ਜਿਹੜੀ ਐਂਡਰਿਊ ਯੰਗ ਜਿਹੜਾ ਹੈਗਾ ਐਂਟਰਪ੍ਰੈਨਿਓਰ ਉਸ ਤੋਂ ਵੀ ਜਿਹੜਾ ਆ ਪਿੱਛੇ ਉਹ ਜਾ ਚੁੱਕੀ ਆ। ਸੋ ਮੇਨ ਇਹ ਤਿੰਨਾਂ ਜਾਣਿਆਂ ਦੇ ਵਿੱਚ ਹੀ ਇੱਕ ਜਿਹੜਾ ਤ੍ਰਿਕੋਣੀ ਲੜਾਈ ਜਿਹੜੀ ਉਹ ਨਜ਼ਰ ਆ ਰਹੀ ਆ। ਜੋ ਬਾਈਡਨ, ਐਲਿਜ਼ਾਬੈਥ ਵਾਰਨ ਤੇ ਬਰਨੀ ਸੈਂਡਰਸ। ਰਾਸ਼ਟਰਪਤੀ ਟਰੰਪ ਤਾਂ ਚਾਹੁੰਦੇ ਆ ਵੀ ਜੋ ਬਾਈਡਨ ਆਵੇ, ਅਤੇ ਜਿਸ ਨੂੰ ਉਹ ਸਲੋਪੀ ਜੋ ਕਹਿ ਕੇ ਵੀ ਜਿਹੜਾ ਕਦੀ ਕਦੀ ਪੁਕਾਰਦੇ ਨੇ ਵੀ ਉਹਨਾਂ ਨੂੰ ਪਤਾ ਆ ਵੀ ਉਹ ਬੰਦਾ ਕਈ ਵਾਰੀ ਉਹ ਕੋਹੈਰੈਂਟ ਜਿਹੜਾ ਕਹਿੰਦੇ ਆ ਵੀ ਉਹ ਨਹੀਂ ਲੱਗਦਾ ਵੀ ਉਹ ਕੀ ਬੋਲ ਰਿਹਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਬਣਦਾ ਵੀ ਜਦੋਂ ਅਗਲਾ ਡਿਬੇਟ ਆਉਣਾ ਹੈ ਉਦੋਂ ਇਹ ਹੁਣ 19 ਰਹਿ ਗਏ ਨੇ, ਅਤੇ 19 ਦੇ ਵਿੱਚ ਹੋਰ ਕਿੰਨੇ ਕੁ ਜ਼ਿਆਦਾ ਜਿਹੜੇ ਉਹ ਝੜਨਗੇ। ਮੈਨੂੰ ਲੱਗਦਾ ਐਵੇਂ ਕਈ ਜਣੇ ਨਾ ਮੂੰਹ ਚੱਕ ਕੇ ਸਵੇਰੇ ਕਹਿੰਦੇ ਹੋਣੇ ਆ ਵੀ ਸੁਪਨਾ ਆਇਆ ਵੀ ਆਪਾਂ ਪ੍ਰੈਜ਼ੀਡੈਂਟ ਬਣ ਗਏ ਆ, ਅਤੇ ਚਲੋ ਚੱਕ ਕੇ ਜਿਹੜਾ ਆ ਉਹ ਰਨ ਕਰਨਾ ਸ਼ੁਰੂ ਕਰ ਦਿੰਦੇ। ਉਹਦਾ ਖਾਸੀਅਤ ਵੀ ਚਲੋ ਇੱਥੇ ਦੀ ਇਹੀ ਆ ਵੀ ਜਿਹੜਾ ਮਰਜ਼ੀ ਜਿਹੜਾ ਆਪਣਾ ਜਿਹੜਾ ਲਾ ਸਕਦਾ ਦਾਅ ਦੇ ਉੱਤੇ ਲਾ ਸਕਦਾ ਆ ਵੀ ਹਾਂ ਵੀ ਮੈਂ ਵੀ ਟਰਾਈ ਜਿਹੜਾ ਉੱਥੇ ਇਸ ਦੇ ਵਿੱਚ ਕਰ ਸਕਦਾ ਆ। ਤੇ ਅਗਲੀ ਖਬਰ ਜਿਹੜੀ ਆ ਮਿਸ਼ੀਗਨ ਤੋਂ ਆ ਰਹੀ ਹੈ, ਬੜੀ ਬੁਰੀ ਖਬਰ। ਉੱਥੇ ਅਮੀਸ਼ ਚਿਲਡਰਨ ਜਿਹੜੇ ਆ 4 ਜਣੇ ਉਹਨਾਂ ਦੀ ਮੌਤ ਹੋ ਗਈ। ਉਹ ਆਪਣੀ ਇੱਕ ਬੱਗੀ ਜਿਹੜੀ ਆ, ਸਾਰਿਆਂ ਨੂੰ ਪਤਾ ਜਿਹੜੇ ਅਮੀਸ਼ ਆ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਮਾਡਰਨ ਸਮਾਨ ਉਹਨੂੰ ਨਹੀਂ ਵਰਤਦੇ, ਕਾਰਾਂ, ਬਿਜਲੀ ਕੁਛ ਨਹੀਂ ਵਰਤਦੇ ਹੈਗੇ। ਉਹ ਆਪਣੀ ਬੱਗੀ ਜਿਹੜੀ ਘੋੜੇ ਵਾਲੀ 'ਚ ਜਾ ਰਹੇ ਸੀ ਮਿਸ਼ੀਗਨ 'ਚ, ਅਤੇ ਜਦੋਂ ਇੱਕ ਕਾਰ ਨੇ ਉਹਨਾਂ ਨੂੰ ਹਿੱਟ ਕਰ ਦਿੱਤਾ, ਅਤੇ ਜਿਹਦੇ ਵਿੱਚ 4 ਜਣਿਆਂ ਦੀ ਜਿਹੜੀ ਆ ਮੌਤ ਹੋ ਗਈ। 2 ਬੱਚੇ 6 ਸਾਲ ਤੋਂ 13 ਸਾਲ ਦੇ, ਅਤੇ 2 ਲੜਕੀਆਂ 8 ਸਾਲ ਤੋਂ 10 ਸਾਲ ਦੀਆਂ ਸੀਗੀਆਂ, ਅਤੇ ਇੱਕ ਜਣਾ ਜਿਹੜਾ ਆ ਪੂਰੀ ਤਰ੍ਹਾਂ ਫੱਟੜ ਹੋ ਗਿਆ। ਜੀ, ਅਤੇ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਜਾਈਏ, ਹਰਜੋਤ ਸਿੰਘ ਜੀ ਵੀ ਕੱਲ੍ਹ ਨੂੰ ਜਿਹੜਾ ਵਿਸ਼ੇਸ਼ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰਾਂ ਦਾ ਜਿਹੜਾ ਪ੍ਰੋਗਰਾਮ ਹੋਵੇਗਾ ਸਵੇਰੇ 9 ਵਜੇ ਤੋਂ ਜਿਹੜਾ ਉਹ 10 ਵਜੇ ਦੇ ਦਰਮਿਆਨ। ਸੋ ਉਸ ਨੂੰ ਵੀ ਜਿਹੜਾ ਜ਼ਰੂਰ ਜਿਹੜਾ ਉਸ ਦੇ ਵਿੱਚ ਸੁਣਿਓ ਵੀ ਕੀ ਕੁਛ ਲੇਟੈਸਟ ਅਪਡੇਟ ਜਿਹੜੀਆਂ ਉਹ ਚੱਲ ਰਹੀਆਂ ਆ। ਕਾਫੀ ਕੁਛ ਆਪਾਂ ਦੇਖਿਆ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ ਆ। ਪੈਂਟਾਗਨ ਨੇ ਵੀ ਪੈਸੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਮੋੜੇ ਆ। ਹੋਰ ਕੀ ਇਸ ਪ੍ਰਸ਼ਾਸਨ ਦੀਆਂ ਪਾਲਿਸੀਜ਼ ਜਿਹੜੀਆਂ ਹੈਗੀਆਂ, ਕੀ ਚੇਂਜਸ ਜਿਹੜੇ ਉਹ ਕਿੰਨੀ ਸਖਤੀ ਹੋ ਰਹੀ ਹੈ, H1 'ਚ ਬਹੁਤ ਜ਼ਿਆਦਾ ਰਿਜੈਕਸ਼ਨ ਚੱਲ ਰਹੀ ਆ, ਚੇਂਜਸ ਜਿਹੜੇ ਆ ਉਹ ਵੀ ਉੱਧਰਲੇ ਪਾਸੇ ਆ ਰਹੇ ਆ। ਸੋ ਉਹਦੇ ਬਾਰੇ ਵੀ ਜਿਹੜੀਆਂ ਆਪਾਂ ਜਾਣਕਾਰੀਆਂ ਦੇਵਾਂਗੇ। ਇੱਕ ਚੀਜ਼ ਜਿਹੜੀ ਸਰੋਤਿਆਂ ਨੂੰ ਦੱਸ ਜਾਈਏ, ਜਿਹੜਾ H1B ਵੀਜ਼ਾ, ਕਿਉਂਕਿ ਕਈ ਕਾਲਾਂ ਆਈਆਂ ਵੀ ਉਹ ਵੀ ਮੈਂ ਆਪਣੇ ਜਿਹੜੇ ਘਰ ਵਾਲੇ ਦਾ ਆ ਉਹ ਅਪਲਾਈ ਕੀਤਾ ਜਾਂ ਮੈਂ ਆਪਣੀ ਘਰ ਵਾਲੀ ਦਾ ਅਪਲਾਈ ਕੀਤਾ। ਉਹ H4 ਵੀਜ਼ਾ ਟੋਟਲੀ ਡਿਫਰੈਂਟ ਹੁੰਦਾ। ਉਹ ਵੀਜ਼ਾ ਹੁੰਦਾ ਆ ਜੇ ਕਿਸੇ ਸਿਟੀਜ਼ਨ ਨੇ ਗ੍ਰੀਨ ਕਾਰਡ ਨੇ ਆਪਣੇ ਪਰਿਵਾਰਕ ਮੈਂਬਰ ਦਾ ਕੀਤਾ ਆ, ਉਹ ਲੀਗਲ ਇਮੀਗ੍ਰੇਸ਼ਨ ਜਿਹੜੀ ਹੁੰਦੀ ਉਹ ਇਮੀਗਰੈਂਟ ਹੁੰਦਾ। H1 ਜਿਹੜਾ ਵੀਜ਼ਾ ਉਹ ਨਾਨ ਇਮੀਗਰੈਂਟ ਜਿਹੜਾ ਉਹ ਵੀਜ਼ਾ ਹੁੰਦਾ ਆ। ਸੋ ਇਹ ਚੀਜ਼ ਦਾ ਜਿਹੜਾ ਧਿਆਨ ਰੱਖਣ ਦੀ ਸਾਰਿਆਂ ਨੂੰ ਜ਼ਰੂਰਤ ਹੈਗੀ। H1B ਵੀਜ਼ਾ ਬੇਸਿਕਲੀ ਜਦੋਂ ਕੰਪਨੀ ਕਿਸੇ ਨੂੰ ਹਾਇਰ ਕਰਦੀ ਆ, ਉੱਥੇ ਕੰਮ ਕਰਨ ਦੇ ਲਈ ਜਿਹੜਾ ਉਹਨਾਂ ਨੂੰ ਉਹ ਵੀਜ਼ਾ ਮਿਲਦਾ ਆ। ਇੱਕ ਹਿਸਾਬ ਦੇ ਨਾਲ ਵਰਕ ਪਰਮਿਟ ਆ, ਪਰ ਉਸ ਤੋਂ ਥੋੜ੍ਹਾ ਜਿਹਾ ਉਤਲੇ ਲੈਵਲ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ। ਹੋਰ ਕਈ ਸਹੂਲਤਾਂ, ਕਈ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਹੁੰਦੀਆਂ ਆ।
ਓਬਾਮਾ ਪ੍ਰਸ਼ਾਸਨ ਦੇ ਦੌਰਾਨ H4 ਦੇ ਵਿੱਚ ਉੱਤੇ ਜਿੰਨੇ ਸੀਗੇ ਜਿਹੜੇ ਸਪਾਊਸਿਸ ਸੀਗੇ ਜਾਂ ਉਹਨਾਂ ਉੱਤੇ ਡਿਪੈਂਡੈਂਟ ਸੀਗੇ ਜਿਨ੍ਹਾਂ ਨੇ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਹੋਇਆ ਸੀਗਾ ਉਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਸੀਗਾ। ਸੋ ਉਹ ਕੰਮ ਕਰਨ ਦਾ ਅਧਿਕਾਰ ਜਿਹੜਾ ਖੋਹਣ ਬਾਰੇ ਜਿਹੜਾ ਉਹ ਸੋਚ ਰਹੇ ਆ। ਸੋ ਉਸ ਦੇ ਬਾਰੇ ਵੀ ਜਿਹੜੀ ਹੋਰ ਆਪਾਂ ਜਾਣਕਾਰੀ ਉਹ ਉੱਧਰ ਦੇਵਾਂਗੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀ ਇਜ਼ਰਾਈਲ ਦੇ ਵਿੱਚ ਲੱਗਦਾ ਇੱਦਾਂ ਆ ਵੀ ਨਿਤਨਿਆਹੂ ਹੁਣ ਜਿਹੜਾ ਮੁੜ ਕੇ ਦੁਬਾਰਾ ਆ ਉਹ ਪ੍ਰਧਾਨ ਮੰਤਰੀ ਸ਼ਾਇਦ ਉੱਥੇ ਨਾ ਬਣੇ। ਜਿਹੜੀਆਂ ਉੱਥੋਂ ਦੀ ਜਿਹੜੀ ਇਲੈਕਸ਼ਨ ਹੋਈ ਆ ਉੱਥੋਂ ਦੀ ਗੈਂਟਸ ਜਿਹੜਾ ਹੈਗਾ ਆ ਉਸਨੇ ਆਪਣੇ ਆਪ ਨੂੰ ਜੇਤੂ ਜਿਹੜਾ ਆ ਉਹ ਘੋਸ਼ਿਤ ਕਰ ਦਿੱਤਾ ਆ। ਅਤੇ ਨਿਤਨਿਆਹੂ ਨੇ ਕਿਹਾ ਸੀਗਾ ਵੀ ਆਪਾਂ ਮਿਲ ਕੇ ਜਿਹੜਾ ਆ ਸਰਕਾਰ ਜਿਹੜੀ ਉਹ ਬਣਾ ਲੈਂਦੇ ਆ, ਪਰ ਜਿਹੜੇ ਉਹਨਾਂ ਦੇ ਵਿਰੋਧੀ ਧਿਰ ਵਾਲਾ ਆ ਉਸਨੇ ਇਸ ਦਾ ਜਿਹੜਾ ਮੰਗ ਆ ਉਸ ਨੂੰ ਠੁਕਰਾ ਦਿੱਤੀ, ਉਸਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਮਿਲ ਕੇ ਜਿਹੜੀ ਇਹ ਸਰਕਾਰ ਉਹ ਨਹੀਂ ਬਣਾਵਾਂਗੇ। ਸੋ ਹੁਣ ਦੇਖਦੇ ਹਾਂ ਵੀ ਜਿਹੜੇ ਕਹਿ ਲਓ ਵੀ ਤੀਜੀ ਧਿਰ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਹੁਣ ਕਿੰਗ ਮੇਕਰ ਹੈਗੇ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਆਉਣਗੇ। ਸੋ ਇਸੇ ਹੀ ਸਾਲ ਦੇ ਵਿੱਚ ਦੂਜੀ ਇਲੈਕਸ਼ਨ ਉੱਥੇ ਜਿਹੜੀ ਹੋਈ ਆ 98% ਕਹਿੰਦੀਆਂ ਵੋਟਾਂ ਆ ਉਹ ਗਿਣੀਆਂ ਜਾ ਚੁੱਕੀਆਂ ਆ। ਉੱਦਾਂ ਮਿਸਟਰ ਜਿਹੜਾ ਗੈਂਟਸ ਆ ਉਸਨੇ ਆਪਣੇ ਆਪ ਨੂੰ ਤਾਂ ਜੇਤੂ ਘੋਸ਼ਿਤ ਕਰ ਦਿੱਤਾ ਆ, ਪਰ ਅਜੇ ਜਿਹੜੀ ਗਿਣਤੀ ਚੱਲ ਰਹੀ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਹਰੀ ਝੰਡੀ ਜਿਹੜੀ ਆ ਉਹ ਨਹੀਂ ਮਿਲੀ ਵੀ ਤੂੰ ਜਾ ਕੇ ਆਪਣੀ ਸਰਕਾਰ ਉਹ ਬਣਾ ਸਕੇ। ਸੋ ਨਿਤਨਿਆਹੂ ਲਗਾਤਾਰ 2 ਰੀਜਨਲ ਇਲੈਕਸ਼ਨਸ ਦੇ ਵਿੱਚ ਮੈਜੋਰਟੀ ਲੈਣ ਦੇ ਵਿੱਚ ਨਾਕਾਮਯਾਬ ਰਿਹਾ ਆ। ਜੀ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਖਬਰ ਸਾਂਝੀ ਕਰਦੇ ਜਾਈਏ ਵੀ ਇੱਕ ਫੈਡੈਕਸ ਦਾ ਪਾਇਲਟ ਸਦਰਨ ਚਾਈਨਾ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਚਾਈਨਾ ਦੀ ਅਥਾਰਟੀਜ਼ ਵੱਲੋਂ ਇਹ ਕਿਹਾ ਗਿਆ ਵੀ ਉਹ ਵੈਪਨਸ ਅਤੇ ਐਮੂਨੀਸ਼ਨ ਨੂੰ ਜਿਹੜਾ ਆ ਸਮਗਲ ਕਰ ਰਿਹਾ ਸੀ। 12 ਸਤੰਬਰ ਨੂੰ ਉਹਨੂੰ ਡਿਟੇਨ ਕੀਤਾ ਗਿਆ ਸੀ ਗੁਆਂਗਝੋਊ ਜਿਹੜਾ ਟਾਊਨ ਹੈਗਾ ਉੱਥੇ, ਅਤੇ ਜਦੋਂ ਉਹ ਹਾਂਗਕਾਂਗ ਤੋਂ ਫਲਾਈਟ ਜਿਹੜੀ ਬੋਰਡ ਕਰ ਰਿਹਾ ਸੀ ਬਾਅਦ ਦੇ ਵਿੱਚ ਜਿਹੜਾ ਆ ਉਹਨੂੰ ਛੱਡ ਦਿੱਤਾ ਗਿਆ, ਪਰ ਸਟਿਲ ਹਜੇ ਉਸ ਨੂੰ ਉਸ ਮੁਲਕ ਦੇ ਵਿੱਚ ਹੀ ਰੱਖਿਆ ਗਿਆ ਆ। ਅਤੇ ਵਾਲ ਸਟਰੀਟ ਜਰਨਲ ਨੇ ਇਸ ਪਾਇਲਟ ਦਾ ਨਾਮ ਟੌਡ ਏ ਹੌਨ ਕਰਕੇ ਦੱਸਿਆ ਹੈ। ਜੀ ਅਤੇ ਹਰਜੋਤ ਸਿੰਘ ਇਨਫੈਕਟ ਜਾਂਦੇ ਜਾਂਦੇ ਇੱਕ ਹੋਰ ਜਿਹੜੀ ਅਹਿਮ ਖਬਰ ਜਿਹੜੀ ਦੱਸੇ ਇਹ ਵੀ ਜਿਸ ਆਪਾਂ ਇਲਾਕੇ ਦੇ ਵਿੱਚ ਰਹਿੰਦੇ ਹਾਂ ਸੈਨ ਹੋਜ਼ੇ ਦੇ ਵਿੱਚ, ਇੱਥੇ ਕਾਫੀ ਮਸ਼ਹੂਰ ਯੂਨੀਵਰਸਿਟੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਆ। ਉੱਥੋਂ ਦੇ ਕੱਲ੍ਹ ਦੇ ਕੈਂਪਸ ਦੇ ਵਿੱਚ ਇੱਕ ਕਹਿੰਦੇ ਆ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਆ ਜਿਸ ਦੇ ਕੋਲ ਲੋਡਡ ਗਨ ਅਤੇ ਹੋਰ ਨਾਈਵਜ਼ ਅਤੇ ਜਿਹੜੀ ਐਮੂਨੇਸ਼ਨ ਆ ਉਹ ਉਸ ਦੇ ਕੋਲੋਂ ਬਰਾਮਦ ਹੋਈ ਸੀਗੀ। ਸੋ ਜਿਹੜੀ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। 17 ਸਾਲਾਂ ਦਾ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦਾ ਹੀ ਇਹ ਜਿਹੜਾ ਸਟੂਡੈਂਟ ਆ ਉਹ ਦੱਸਿਆ ਜਾ ਰਿਹਾ। ਕਹਿੰਦੇ ਵੀ ਉਸਨੇ ਕਥਿਤ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਧਮਕੀਆਂ ਥ੍ਰੈਟ ਜਿਹੜੇ ਆ ਉਹ ਦਿੱਤੇ ਸੀਗੇ, ਅਤੇ ਉਹ ਫਿਰ ਕੱਲ੍ਹ ਜਿਹੜਾ ਉੱਥੇ ਲੋਡਡ ਹੈਂਡਗਨ ਐਮੂਨੇਸ਼ਨ ਅਤੇ ਇੱਕ ਨਾਈਫ ਜਿਹੜੀ ਆ ਉਹ ਲੈ ਕੇ ਆ ਗਿਆ ਸੀਗਾ। ਸੋ ਹੋਮਸਟੈਡ ਹਾਈ ਦੇ ਵਿੱਚ ਉਹ ਕਹਿੰਦੇ ਕੁਪਰਟੀਨੋ ਦੇ ਵਿੱਚ ਉਹ ਜਿਹੜਾ ਉੱਥੇ ਉਹਨਾਂ ਨੇ ਦੇਖਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇੱਕ ਹੋਰ ਘਟਨਾ ਦੇ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਜਿਹੜੀ ਲਾਇਬ੍ਰੇਰੀ ਆ ਉਸ ਦੇ ਵਿੱਚ ਗੋਲੀ ਦੀ ਜਿਹੜੀ ਖਬਰ ਆਈ ਆ ਵੀ ਆਈ ਥਿੰਕ ਬਾਹਰੋਂ ਗੋਲੀ ਚੱਲੀ ਆ, ਉੱਥੇ ਦੀ ਇੱਕ ਲਾਇਬ੍ਰੇਰੀ ਵਿੰਡੋ ਦੇ ਵਿੱਚ ਗੋਲੀ ਲੱਗੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਗੀ ਬਾਰੀ ਉਹ ਟੁੱਟੀ, ਸ਼ੀਸ਼ਾ ਟੁੱਟਾ ਅਤੇ ਕਈ ਵਿਦਿਆਰਥੀਆਂ ਦੇ ਉੱਤੇ ਜਿਹੜਾ ਉਹ ਡਿੱਗਾ ਅਤੇ ਕਈਆਂ ਨੂੰ ਛੋਟੀਆਂ ਮੋਟੀਆਂ ਜਿਹੜੀਆਂ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ ਆ। ਪਰ ਇੱਕ ਵਾਰੀ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 6:30 ਵਜੇ ਹਰਜੋਤ ਸਿੰਘ ਜੀ ਘਟਨਾ ਵਾਪਰੀ ਆ ਕੱਲ੍ਹ ਸ਼ਾਮ ਨੂੰ, ਅਤੇ ਉਸ ਤੋਂ ਬਾਅਦ ਦੇ ਵਿੱਚ ਹਫੜਾ ਦਫੜੀ ਜਿਹੜੀ ਉਹ ਪੂਰੀ ਜਿਹੜੀ ਮੱਚ ਗਈ। ਇੱਕ ਇਸ ਦੇ ਨਾਲ ਹੀ ਜੇ ਜੁੜੀ ਹੋਈ ਆਪਾਂ ਗੱਲ ਕਰਦੇ ਜੇ ਵੀ ਕਿਉਂਕਿ ਇਹ ਵੀ ਕਾਲਜ ਸਕੂਲ ਦੇ ਵਿੱਚ ਜਿਹੜੀ ਗੋਲੀਬਾਰੀ ਟਾਈਪ ਜਿਹੜੀ ਘਟਨਾ ਇੱਕ ਵਾਪਰੀ ਆ, ਬੰਦੂਕ ਜਿਹੜੀ ਫੜੀ ਗਈ ਆ। ਰੀਸੈਂਟਲੀ ਇੱਕ ਪਬਲਿਕ ਸਰਵਿਸ ਅਨਾਊਂਸਮੈਂਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਆ ਬੈਕ ਟੂ ਸਕੂਲ ਨੂੰ ਲੈ ਕੇ, ਵੀ ਕਿਸ ਤਰੀਕੇ ਦੇ ਨਾਲ ਸਕੂਲ ਦੇ ਬੱਚਿਆਂ ਨੂੰ ਦਿਖਾਇਆ ਗਿਆ ਵੀ ਉਹ ਵਾਪਸ ਤਾਂ ਸਕੂਲ 'ਚ ਗਏ ਆ ਪਰ ਉੱਥੇ ਜਿਹੜੀ ਆ ਸ਼ੂਟਿੰਗ ਜਿਹੜੀ ਆ ਉੱਥੇ ਹੋ ਗਈ ਆ, ਵੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਆ ਬੱਚਿਆਂ ਦੇ ਵਿੱਚ ਜਿਹੜਾ ਡਰ ਆ ਉਹ ਆ ਚੁੱਕਾ ਆ ਵੀ ਪਤਾ ਨਹੀਂ ਅੱਜ ਜਿਹੜੇ ਸਕੂਲ ਨੂੰ ਗਏ ਆ ਵੀ ਉੱਥੇ ਇੱਦਾਂ ਦੀ ਜਿਹੜੀ ਦੁਰਘਟਨਾ ਆ ਕੋਈ ਗੋਲੀਬਾਰੀ ਦੀ ਘਟਨਾ ਆ ਉਹ ਨਾ ਵਾਪਰ ਜਾਵੇ। ਸੋ ਬੱਚਿਆਂ ਨੂੰ ਸਤਰਕ ਰਹਿਣਾ ਜਿਹੜਾ ਉਹ ਸਿਖਾਓ, ਮਾਪੇ ਜਿਹੜੇ ਖੁਦ ਵੀ ਸਤਰਕ ਰਹੋ, ਸਕੂਲ ਦੇ ਵਿੱਚ ਆਇਆ ਜਾਇਆ ਕਰੋ, ਮੇਕ ਸ਼ੋਰ ਕਰੋ ਵੀ ਸੇਫਟੀ ਦੇ ਜਿਹੜੇ ਬੱਚਿਆਂ ਦੇ ਜਿਹੜੇ ਪ੍ਰਬੰਧ ਆ ਉਹ ਸਕੂਲ ਦੇ ਵਜੋਂ ਕਿੱਦਾਂ ਦੇ ਕੀਤੇ ਜਾ ਰਹੇ ਨੇ। ਸੋ ਇਹ ਹਰ ਇੱਕ ਦੀ ਹੁਣ ਜਿਹੜੀ ਜ਼ਿੰਮੇਵਾਰੀ ਆ ਉਹ ਲਗਾਤਾਰ ਮੋਢਿਆਂ ਦੇ ਉੱਤੇ ਜਿਹੜਾ ਭਾਰ ਆ ਉਹ ਵੱਧਦਾ ਇਸ ਵਕਤ ਤੋਂ ਜਾ ਰਿਹਾ ਆ। ਜੀ ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਨੇ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੇ ਚੰਨਵੇ ਮੈਂ ਛਮ ਛਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ